ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575। ਗੁਰਚਰਨ ਸਿੰਘ ਜੀ ਬੇਕਰਸਫੀਲਡ। ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਸਤਨਾਮ ਸਿੰਘ ਸ਼ੇਰਗਿੱਲ ਸਲਮਾ। ਗੁਰਦੀਪ ਸਿੰਘ ਬਿਰਦੀ ਕਲੋਵਸ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਇਹਨਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕੱਲ੍ਹ ਦੀ ਗੱਲ, ਰਾਤ ਦੀ ਗੱਲ, ਅੱਜ ਸਾਰਾ ਦਿਨ ਇਹੀ ਕੁਛ ਰਿਹਾ ਕਿ ਸਿੱਧੂ ਪ੍ਰਧਾਨ ਬਣ ਗਿਆ, ਪਰ ਉਹ ਤਾਂ ਹਜੇ ਵੀ ਛਾਪਿਆਂ 'ਚ ਫਸਿਆ ਹੋਇਆ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਤੁਸੀਂ ਕਹਿ ਲਓ ਕਿ ਇਹ ਮਾਮਲਾ ਕੁਝ ਲੰਬਾ ਹੀ ਹੁੰਦਾ ਤੁਰਿਆ, ਜਿਹੜਾ ਜੀ ਉਹ ਜਾਂਦਾ। ਇੱਕ ਪੁਰਾਣੀ ਕਹਾਵਤ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਸੁਣਾਉਂਦੇ ਹੁੰਦੇ ਸੀਗੇ ਕਿ ਜਿਹੜੇ ਸ਼ਰੀਕੇ ਵਾਲੇ ਆ ਉਹ ਮੁੰਡੇ ਨੂੰ ਵਿਆਹ ਦਾ ਲਾਰਾ ਲਾ ਕੇ ਤੇ 6-6 ਮਹੀਨੇ ਪੱਠੀ ਕਤਰਾਈ ਜਾਂਦੇ ਹੁੰਦੇ ਆ, ਕਿਤੇ ਉਹ ਲਾਰਾ ਨਾ ਇਹ ਨਿਕਲ ਆਵੇ। ਇਸ ਗੱਲ ਦਾ ਡਰ ਜਿਹੜਾ ਉਹ ਬਣਿਆ। ਇਹ ਗੱਲ ਠੀਕ ਹੈ ਕਿ ਕੱਲ ਜਿਹੜਾ ਸੀਗਾ ਜੀ ਉਹ ਇਹ ਚੱਲਦਾ ਰਿਹਾ ਕਿ ਪ੍ਰਧਾਨਗੀ ਦਾ ਐਲਾਨ ਹੋਣ ਲੱਗਾ, ਪ੍ਰਧਾਨਗੀ ਹੋ ਗਈ ਪੱਕੀ। ਇਹ ਵੀ ਚਰਚੇ ਵੱਡੇ ਪੱਧਰ ਦੇ ਉੱਤੇ ਚੱਲਦੇ ਰਹੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ, ਵਿਜੇ ਇੰਦਰ ਸਿੰਗਲਾ ਨਾਲ ਉਹਨਾਂ ਦੇ ਕਾਰਜਕਾਰੀ ਪ੍ਰਧਾਨ, ਤੇ ਇੱਕ ਕਾਰਜਕਾਰੀ ਪ੍ਰਧਾਨ ਚੌਧਰੀ ਸੰਤੋਖ ਸਿੰਘ ਹੁਰੀ ਜਲੰਧਰ ਤੋਂ, ਭਾਵ ਕਿ ਨਾਲ ਇੱਕ ਹਿੰਦੂ ਭਾਈਚਾਰੇ ਦੇ ਵਿੱਚੋਂ ਤੇ ਇੱਕ ਦਲਿਤ ਭਾਈਚਾਰੇ ਦੇ ਵਿੱਚੋਂ ਨਾਲ ਉਹਨਾਂ ਦੇ ਲਾ ਦਿੱਤਾ ਗਿਆ, ਤੇ ਇਹਦਾ ਐਲਾਨ ਹੋਣਾ ਬਾਕੀ ਆ। ਹਰੀਸ਼ ਰਾਵਤ ਹੁਰੀ ਕਹਿ ਗਏ ਨਵਜੋਤ ਸਿੰਘ ਸਿੱਧੂ ਪ੍ਰਧਾਨ, ਕੈਪਟਨ ਅਮਰਿੰਦਰ ਸਿੰਘ ਹੁਰੀ ਮੁੱਖ ਮੰਤਰੀ ਰਹਿਣਗੇ, ਤੇ ਇਹ ਵੀ ਕਹਿ ਦਿੱਤਾ ਕਿ ਜਿਹੜੀ ਸਿਲੈਕਸ਼ਨ ਕਮੇਟੀ ਹੈ ਤੇ ਜਿਹੜੀ ਜਿਹਨੇ ਪ੍ਰਚਾਰਨੀ ਹੈ ਚੋਣ, ਉਹਦਾ ਜਿਹੜਾ ਜੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ, ਤੇ ਗਾਲਾਂ ਖਾਣ ਵਾਲੀ ਜ਼ਿੰਮੇਵਾਰੀ ਜਿਹੜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਕੋਲੇ, ਭਾਵ ਕਿ ਚੋਣ ਮੈਨੀਫੈਸਟੋ ਪ੍ਰਤਾਪ ਸਿੰਘ ਬਾਜਵਾ ਬਣਾਉਣਗੇ। ਇਹ ਨਹੀਂ ਪਤਾ ਪਿਛਲੇ ਮੈਨੀਫੈਸਟੋ ਦਾ ਜਿਹੜਾ ਜੀ ਉਹ ਕੀ ਬਣਿਆ। ਇਹ ਜਿਹੜੀਆਂ ਕਨਸੂਆਂ ਸੀਗੀਆਂ ਉਹ ਚੱਲਦੀਆਂ ਰਹੀਆਂ ਵੀ ਆਇਆ ਲੋ। ਇੱਕ ਕਿਸੇ ਨੇ ਜਿਹੜਾ ਜੀ ਉਹ ਪਾਇਆ 1.5 ਕੁ ਲਾਈਨ ਦਾ ਸਟੇਟਸ ਹੈ ਕਮਾਲ ਦਾ। ਉਹ ਕਹਿੰਦੇ ਹਰੀਸ਼ ਰਾਵਤ ਜਿਹੜਾ ਜੀ ਉਹ ਕਹਿ ਗਿਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਲੀ ਜਾ ਕੇ ਵੀ ਅਜੇ ਮਾਮਲਾ ਪੱਕਾ ਨਾ ਸਮਝੀ, ਮੈਂ ਜਾ ਕੇ ਫੋਨ ਕਰੂੰਗਾ, ਕਿਉਂਕਿ ਹਰੀਸ਼ ਰਾਵਤ ਹੋਰੀ ਆਪਣੀ ਗੱਲ ਤੋਂ ਮੁੱਕਰ ਗਏ। ਕਹਿੰਦੇ ਮੈਂ ਏਦਾਂ ਥੋੜੀ ਕਿਹਾ ਸੀਗਾ। ਹੁਣ ਉਹ ਮੁੱਕਰੇ ਕਿਉਂ? ਕਿਉਂਕਿ ਇੱਕ ਟਵੀਟ ਜਿਹੜਾ ਉਹ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜਿਹੜੇ ਰਵੀਨ ਠਕੁਰਾਲ ਨੇ ਉਹਨਾਂ ਦਾ ਆਉਂਦਾ, ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਜੀ ਐਵੇਂ ਅਫਵਾਹਾਂ ਨੇ, ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ, ਇਹਨਾਂ ਖਬਰਾਂ 'ਚ ਕੋਈ ਸੱਚਾਈ ਨਹੀਂ, ਐਵੇਂ ਅਫਵਾਹਾਂ ਨੇ, ਮੀਡੀਆ ਇਸ ਤਰ੍ਹਾਂ ਦੇ ਰਿਊਮਰਸ ਨਾ ਫੈਲਾਵੇ। ਅਸੀਂ ਖਬਰਾਂ ਦੇ ਨਾਲ ਜੁੜੇ ਹੋਏ ਲੋਕ ਆ ਜੀ, ਸਾਰਾ ਦਿਨ ਮਿੰਟ ਮਿੰਟ ਤੇ ਅੰਗੂਠਾ ਜਿਹੜਾ ਇਸ ਚੀਜ਼ ਦੇ ਉੱਤੇ ਹੀ ਚੱਲਦਾ ਰਹਿੰਦਾ ਵੀ ਲੇਟੈਸਟ ਅਪਡੇਟ ਕੀ ਹੈ। ਕਿਸੇ ਜਗ੍ਹਾ ਦੇ ਉੱਤੇ ਐਦਾਂ ਦੀ ਕੋਈ ਖਬਰ ਨਹੀਂ ਆਈ, ਕੋਈ ਅਫਵਾਹ ਨਹੀਂ ਆਈ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਕਿ ਮੁੱਖ ਮੰਤਰੀ ਅਸਤੀਫਾ ਦੇ ਸਕਦੇ ਆ। ਫਿਰ ਇਹ ਟਵੀਟ ਕਿੱਥੋਂ ਨਿਕਲ ਆਇਆ? ਇਹਨੂੰ ਪ੍ਰੋਜੈਕਟ ਕੀਤੀ ਗਈ ਖਬਰ ਜਿਹੜੀ ਉਹ ਕਹਿੰਦੇ ਆ, ਵੈਸੇ ਜਰਨਲਿਜ਼ਮ ਦੇ ਵਿੱਚ ਇਹਨੂੰ ਟੇਬਲ ਨਿਊਜ਼ ਵੀ ਕਹਿੰਦੇ ਆ। ਚੌਰਸ ਰੇੜ ਦਿਓ, ਰਿੜ ਗਈ ਤੇ ਰਿੜ ਗਈ, ਨਹੀਂ ਤਾਂ ਉੱਥੇ ਤਾਂ ਪਈ ਰਹੂਗੀ। ਤੋ ਜਿਹੜੀ ਇਹ ਖਬਰ ਸੀਗੀ ਪ੍ਰੋਜੈਕਟ ਕੀਤੀ ਗਈ ਇਹ ਦੱਸਣ ਦੇ ਵਾਸਤੇ ਕਿ ਮੁੱਖ ਮੰਤਰੀ ਅਸਤੀਫਾ ਦੇ ਸਕਦੇ। ਕਹਿੰਦੇ ਮੁੱਖ ਮੰਤਰੀ ਹੋਰਾਂ ਨੇ ਹਰੀਸ਼ ਰਾਵਤ ਹੋਰਾਂ ਨੂੰ ਫੋਨ ਕੀਤਾ ਕਿ ਤੁਸੀਂ ਕਿੱਦਾਂ ਐਲਾਨ ਦਿੱਤਾ? ਮੈਂ ਤਾਂ ਹਾਈ ਕਮਾਂਡ ਨੂੰ ਕਹਿ ਕੇ ਆਇਆ ਸੀ ਵੀ ਇਹਨਾਂ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ, ਉਹਨਾਂ ਨੇ ਸਰਕਾਰ ਨਹੀਂ ਚੱਲਣ ਦੇਣੀ, ਸਰਕਾਰ ਕਿਵੇਂ ਚੱਲੂਗੀ? ਉਹ ਕਹਿੰਦੇ ਫਿਰ ਆਪੇ ਇਲੈਕਸ਼ਨ ਲੜ ਲਓ। ਇਹ ਪਤਾ ਲੱਗਿਆ ਕਿ ਇੱਥੋਂ ਤੱਕ ਵੀ ਗੱਲ ਚੱਲੀ ਆ ਵੀ ਆਪੇ ਇਲੈਕਸ਼ਨ ਲੜ ਲਓ, ਮੈਂ ਤਾਂ ਲੜਦਾ ਨਹੀਂ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਪੁਆਇੰਟ ਤਾਂ ਹੈਗਾ ਵੀ ਜੇ ਕੁੱਕੜ ਬਾਂਗ ਨਾ ਦਊ ਤੇ ਕਿਹੜਾ ਦਿਨ ਨਾ ਚੜੂ, ਦਿਨ ਤਾਂ ਫੇਰ ਵੀ ਚੜ ਜਾਣਾ। ਤੋ ਹਰੀਸ਼ ਰਾਵਤ ਹੁਰੀ ਕਹਿੰਦੇ ਕਿ ਅੱਜ ਫੇਰ ਚੰਡੀਗੜ੍ਹ ਆ ਰਹੇ ਆ। ਹਰੀਸ਼ ਰਾਵਤ ਹੁਰੀ ਭਲੇ ਮਾਨਸ ਦੇ ਲੱਗਦੇ ਆ ਵੇਖਣ ਚਾਖਣ ਤੋਂ, ਉਹ ਕਿਤੇ ਜੱਟਾਂ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਉਹ ਫਸ ਗਏ। ਮੇਰਾ ਖਿਆਲ ਛੇਤੀ ਯੂਕੇ ਮੁੜ ਜਾਣਗੇ। ਯੂਕੇ ਤੋਂ ਭਾਵ ਯੂਨਾਈਟਿਡ ਕਿੰਗਡਮ ਨਹੀਂ ਬਲਕਿ ਉੱਤਰਾਖੰਡ ਹੈ, ਜਿੱਥੋਂ ਦੇ ਉਹ ਮੁੱਖ ਮੰਤਰੀ ਰਹਿ ਚੁੱਕੇ ਆ, ਤੇ ਇਲੈਕਸ਼ਨਾਂ ਉੱਥੇ ਵੀ ਜਿਹੜੀਆਂ ਉਹ ਆਉਣ ਵਾਲੀਆਂ ਨੇ।
ਅੱਜ ਉਹ ਚੰਡੀਗੜ੍ਹ ਆ ਸਕਦੇ ਆ। ਨਾਲ ਦੀ ਨਾਲ ਇਹ ਵੀ ਖਬਰ ਆ ਰਹੀ ਆ ਵੀ ਜੇ ਅੱਜ ਉਹਨਾਂ ਦਾ ਦਿਨ ਰੁਝੇਵੇਂ ਭਰਿਆ ਹੋਇਆ ਤੇ ਇਹ ਉਹਨਾਂ ਦੀ ਫੇਰੀ ਭਲਕ ਤੇ ਵੀ ਪੈ ਸਕਦੀ ਹੈ। ਮਤਲਬ ਇਹ ਕਿ ਅੱਜ ਵੀ ਕਿਆਸ ਅਰਾਈਆਂ ਜਿਹੜੀਆਂ ਉਹ ਲੱਗਦੀਆਂ ਰਹਿਣਗੀਆਂ। ਕੱਲ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਜੰਗ ਤੇ ਜਿਹੜੀ ਸਟੇਟਸ ਜੰਗ ਸੀ ਉਹ ਜਾਰੀ ਰਹੀ, ਜਿੱਥੇ ਇੱਕ ਪਾਸੇ ਇਹ ਪੋਸਟਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਖੇਮਾ ਸ਼ੇਅਰ ਕਰਦਾ ਰਿਹਾ ਕਿ ਕੈਪਟਨ ਇੱਕ ਹੀ ਹੁੰਦਾ ਹੈ, ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖੇਮੇ ਨੇ ਵੀ ਧਮੱਚੜ ਜਿਹੜਾ ਜੀ ਉਹ ਮਚਾਈ ਰੱਖਿਆ ਕਿ ਬੱਬਰ ਸ਼ੇਰ ਇੱਕ ਹੀ ਹੁੰਦਾ ਹੈ। ਇੱਕ ਮੈਂ ਸਿੰਗਰ ਦਾ ਗਾਣਾ ਮੈਨੂੰ ਕਿਸੇ ਨੇ ਭੇਜਿਆ ਵੀ ਆ, ਸੁਣ ਕੇ ਦੇਖਿਓ। ਉਹ ਉਹਦੇ ਗਾਣੇ ਦੇ ਵਿੱਚ ਕਹਿੰਦਾ ਕਿ ਮੈਂ ਝੋਟਾ ਆ, ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਪੋਰਟਰ ਨੇ ਉਹ ਕਹਿੰਦੇ ਬੱਬਰ ਸ਼ੇਰ ਹੈ। ਵੈਸੇ ਮੇਰੀ ਇਹ ਸਮਝ ਤੋਂ ਪਰੇ ਵਾਲੀ ਗੱਲ ਆ ਕਿ ਪੰਜਾਬੀ ਜਦੋਂ ਵੀ ਕਿਸੇ ਦੀ ਤਸ਼ਬੀਹ ਦਿੰਦੇ ਆ ਉਹ ਜਾਨਵਰ ਦੇ ਨਾਲ ਲੜਾ ਕੇ ਕਿਉਂ ਦਿੰਦੇ ਆ। ਵੈਸੇ ਹੈ ਇਹ ਬਹਿਸ ਦਾ ਵਿਸ਼ਾ, ਇਹਦੇ ਉੱਤੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਆ ਕਿ ਝੋਟਾ ਵੀ ਡੰਗਰ ਹੈ ਤੇ ਬੱਬਰ ਸ਼ੇਰ ਵੀ ਜਿਹੜਾ ਜੀ ਉਹ ਜਾਨਵਰ ਹੈ। ਇਹ ਤਸ਼ਬੀਹਾਂ ਬੜੀਆਂ ਕਮਾਲ ਦੀਆਂ ਨੇ ਜੀ। ਬਿਲਕੁਲ ਸਾਡੀ ਬਿਰਤੀ 'ਚੋਂ ਉਸ ਤਰ੍ਹਾਂ ਦੀ ਆ, ਪਰ ਲੱਡੂ ਲੁੱਡੂ ਇਹ ਖਾ ਹਟਿਆ ਕਹਿੰਦੇ। ਤੇ ਅੱਗੇ ਦੇਸ਼ ਧਰੋਹੀ ਦੇ ਕਾਨੂੰਨ ਦੀ ਜੇ ਗੱਲ ਕਰੀਏ, ਉਸ ਦੇ ਵਿਰੋਧ ਦੇ ਵਿੱਚ ਬਹਿਸ ਛਿੜੀ ਹੋਈ ਹੈ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ। ਦੇਖੋ ਇਹ ਬਹਿਸ ਬੜੀ ਤੰਦਰੁਸਤ ਹੈ। ਇਹ ਬਹਿਸ ਬੜੀ ਦੇਰ ਪਹਿਲਾਂ ਛਿੜ ਜਾਣੀ ਚਾਹੀਦੀ ਸੀ। ਆਪਾਂ ਕੱਲ ਵੀ ਗੱਲ ਕਰਦੇ ਸੀਗੇ ਕਿ ਜਿਹੜੇ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਨੇ, ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਨੇ ਰਮੰਨਾ ਸਾਹਿਬ, ਉਹਨਾਂ ਦੇ ਜਦੋਂ ਤੋਂ ਉਹ ਚੀਫ ਜਸਟਿਸ ਬਣੇ ਆ, ਚੀਫ ਜਸਟਿਸ NV ਰਮੰਨਾ, ਬਹੁਤ ਸਾਰੀ ਆਸ ਜਿਹੜੀ ਹੈ ਨਾ ਜੀ ਉਹ ਫੇਰ ਲੱਗਣ ਲੱਗੀ ਆ ਅਦਾਲਤਾਂ ਵੱਲੋਂ। ਕੁਝ ਫੈਸਲੇ ਵੀ ਆਏ ਨੇ, ਕੁਝ ਟਿੱਪਣੀਆਂ ਵੀ ਆਈਆਂ ਨੇ ਕਰੋਨਾ ਵਾਲੇ ਮਾਮਲੇ ਦੇ ਉੱਤੇ, ਚਾਹੇ ਉਹ ਆਕਸੀਜਨ ਵਾਲਾ ਮਾਮਲਾ ਸੀ, ਚਾਹੇ ਜਿਹੜੇ ਕਰੋਨਾ ਦੇ ਨਾਲ ਡੈਥ ਹੋਈ ਆ ਉਹਨਾਂ ਨੂੰ ਮੁਆਵਜ਼ਾ ਦੇਣ ਵਾਲੀ ਗੱਲ ਹੋਵੇ। ਉਹਦੇ ਵਿੱਚ ਕਿਤੇ ਨਾ ਕਿਤੇ ਲੋਕ ਪੱਖੀ ਗੱਲਾਂ ਦਿਸੀਆਂ ਨੇ ਦੇਰ ਤੋਂ ਬਾਅਦ। ਇਹ ਇੱਕ ਬੜਾ ਜਿਹੜਾ ਜੀ ਨਵਾਂ ਤੁਸੀਂ ਕਹ ਲਓ ਇਹ ਨਵੀਂ ਬਹਿਸ ਜਿਹੜੀ ਆ, ਜਿਵੇਂ ਮੈਂ ਕਿਹਾ ਕਿ ਤੰਦਰੁਸਤ ਬਹਿਸ। ਅੱਜ ਅਗਲੀ ਗੱਲ ਕਰਦੇ ਆ, ਅਕਾਲ ਤਖਤ ਦੇ ਲਾਗਿਓਂ ਇਮਾਰਤਾਂ ਮਿਲੀਆਂ ਆ, ਉਸ ਉੱਪਰ ਵੀ ਤਲਖੀ ਵਧੀ ਹੋਈ ਆ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਇਹ ਖੁਦਾਈ ਹੋਈ ਆ, ਅਸਲ ਦੇ ਵਿੱਚ ਉੱਥੇ ਨਾ ਜੀ ਇੱਕ ਜੋੜਾ ਘਰ ਬਣਾਇਆ ਜਾ ਰਿਹਾ, ਔਰ ਜਦੋਂ ਮਸ਼ੀਨਾਂ ਦੇ ਨਾਲ ਇਹਦੀ ਪਟਾਈ ਕੀਤੀ ਜਾ ਰਹੀ ਸੀਗੀ ਉਹਦੀ ਬੇਸਮੈਂਟ ਬਣਾਉਣ ਦੇ ਵਾਸਤੇ, ਤਾਂ ਪੁਰਾਤਨ ਜਿਹੜੀਆਂ ਬਿਲਡਿੰਗਾਂ ਨੇ ਉਹ ਮਿਲੀਆਂ ਉੱਥੇ। ਇਹ ਗਲਿਆਰੇ ਵਾਲੀ ਥਾਂ ਦੇ ਉੱਤੇ ਜਿਹੜੀਆਂ ਉਹ ਮਿਲੀਆਂ ਨੇ, ਜਿੱਥੇ ਜੋੜਾ ਘਰ ਤੇ 2 ਵੀਲਰ ਦੇ ਵਾਸਤੇ ਇੱਕ ਸਟੈਂਡ ਬਣਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਦਾ ਠੇਕਾ ਜਿਹੜੇ ਉਹ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤਾ ਹੋਇਆ। ਠੇਕਾ ਲਫ਼ਜ਼ ਤੋਂ ਮਾੜਾ ਨਾ ਸਮਝ ਲੈਣਾ, ਅਕਸਰ ਕਾਰ ਸੇਵਾ ਕਿਹਨੂੰ ਦਿੱਤੀ ਜਾਂਦੀ ਆ, ਇਹਦਾ ਠੇਕਾ ਹੀ ਹੁੰਦਾ ਹੈ। ਇਹ ਗੱਲਾਂ ਬਾਹਰ ਤਾਂ ਨਹੀਂ ਆਉਂਦੀਆਂ, ਪਰ ਅੰਦਰੂਨੀ ਤੌਰ ਦੇ ਉੱਤੇ ਜਾਣਨ ਵਾਲੇ ਜਿਹੜਾ ਜੀ ਉਹ ਇਹ ਜਾਣਦੇ ਨੇ ਕਿ ਇਹ ਠੇਕਾ ਕਿਹੋ ਜਿਹਾ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਇਸ ਖੁਦਾਈ ਜਿਹੜੀ ਆ ਉਹਦੇ ਉੱਤੇ ਵੱਡੇ ਕਿੰਤੂ ਪਰੰਤੂ ਹੁਣ ਹੋਣ ਲੱਗ ਗਏ। 8 ਤੋਂ 10 ਫੁੱਟ ਹੇਠਾਂ ਸੁਰੰਗਨੁਮਾ ਇਮਾਰਤੀ ਢਾਂਚੇ ਮਿਲੇ ਆ। ਇਹ 3 ਇਮਾਰਤੀ ਢਾਂਚੇ ਪੁਰਾਤਨ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਆ। ਇਹਨਾਂ ਦੇ ਅੰਦਰ ਪਾਣੀ ਇਕੱਠਾ ਸੀਗਾ। ਇਮਾਰਤ ਦਾ ਕੁਝ ਹਿੱਸਾ ਜਿਹੜੇ ਉਹ ਖੁਦਾਈ ਕਰਨ ਵਾਲੇ ਸੀ ਉਹਨਾਂ ਨੇ ਮਿੱਟੀ ਨਾਲ ਪੂਰਤਾ, ਤੇ ਕੁਝ ਹਿੱਸਾ ਢਹਿ ਢੇਰੀ ਕਰ ਦਿੱਤਾ ਮਸ਼ੀਨਾਂ ਦੇ ਨਾਲ। ਉਹਨਾਂ ਨੂੰ ਕੀ ਪਤਾ ਮਸ਼ੀਨ ਚਲਾਉਣ ਵਾਲਿਆਂ ਨੂੰ ਕਿ ਕੀ ਚੀਜ਼ ਹੋ ਸਕਦੀ ਹੈ। ਜਦੋਂ ਇਹਦੀ ਜਾਣਕਾਰੀ ਮਿਲੀ ਤਾਂ ਉੱਥੇ ਜਿਹੜੇ ਫਿਕਰਮੰਦ ਲੋਕ ਨੇ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਥੇ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਹੋਰੀ ਵੀ ਆਪਣੇ ਸਾਥੀਆਂ ਦੇ ਨਾਲ ਜਿਹੜਾ ਜੀ ਉਹ ਪਹੁੰਚੇ। ਉਹਨਾਂ ਨੇ ਇਸ ਜਿਹੜੀ ਇਮਾਰਤ ਸੀ ਇਹਨੂੰ ਢਾਉਣ ਤੋਂ ਰੋਕਣ ਦਾ ਯਤਨ ਕੀਤਾ। ਉੱਥੇ ਜਿਹੜੇ ਟਾਸਕ ਫੋਰਸ ਦੇ ਕਰਮਚਾਰੀ ਸੀਗੇ ਜੀ, ਉਹਨਾਂ ਦੇ ਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਇੱਕ ਪਾਸੇ ਹੋ ਗਏ, ਇੱਕ ਪਾਸੇ ਜਿਹੜੀ ਸੰਗਤ ਦੇ ਰੂਪ ਦੇ ਵਿੱਚ ਪਹੁੰਚੇ ਲੋਕ ਤੇ ਉੱਥੇ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਹੋ ਗਏ। ਇਹਨਾਂ ਦੇ ਵਿਚਾਲੇ ਖਿੱਚਾ ਧੂਈ ਵੀ ਜਿਹੜੀ ਹੋਈ, ਜਿਹਦੇ ਵਿੱਚ ਇੱਕ ਬਜ਼ੁਰਗ ਦੇ ਹੱਥ ਦੇ ਉੱਤੇ ਸੱਟ ਵੀ ਲੱਗੀ ਆ। ਇਹਨਾਂ ਨੇ ਉੱਥੇ ਧਰਨਾ ਦੇਣ ਦਾ ਯਤਨ ਵੀ ਕੀਤਾ, ਪਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਧਰਨੇ ਤੇ ਇਹਨਾਂ ਨੂੰ ਬੈਠਣ ਨਹੀਂ ਜਿਹੜਾ ਉਹ ਦਿੱਤਾ। ਕਾਰ ਸੇਵਾ ਸੰਪਰਦਾ ਦੇ ਜਿਹੜਾ ਸੀਗਾ ਇਹ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਉਹਨਾਂ ਦਾ ਜਿਹੜਾ ਵਿਰੋਧ ਸੀਗਾ ਉਹ ਇਹਨਾਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ। ਪੁਲਿਸ ਜਿਹੜੀ ਸੀ ਉਹ ਮੌਕੇ ਦੇ ਉੱਤੇ ਪਹੁੰਚ ਗਈ ਜਦੋਂ ਹਾਲਾਤ ਖਰਾਬ ਹੁੰਦੇ ਦਿਸੇ। ਤਾਂ ਜਿਹੜੇ ਭਾਈ ਵਡਾਲਾ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ
ਪੁਰਾਣੇ ਇਮਾਰਤੀ ਢਾਂਚੇ ਨੂੰ ਢਹਿ ਢੇਰੀ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਹ ਇਤਿਹਾਸਕ ਇਮਾਰਤ ਤਾਂ ਨਹੀਂ। ਜੇ ਇਹ ਗੁਰੂ ਕਾਲ ਦੇ ਵੇਲੇ ਕੋਈ ਬਣੀ ਹੋਈ ਇਮਾਰਤ ਹੈ ਤਾਂ ਇਹਨੂੰ ਸਿੱਖ ਧਰੋਹਰ ਵਜੋਂ ਬਚਾਉਣ ਦੀ ਲੋੜ ਹੈ। ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਕਾਰ ਸੇਵਾ ਦੇ ਨਾਂ ਦੇ ਹੇਠ ਇਤਿਹਾਸਕ ਨਿਸ਼ਾਨੀਆਂ ਖਤਮ ਕੀਤੀਆਂ ਜਿਹੜੀਆਂ ਉਹ ਜਾ ਚੁੱਕੀਆਂ ਹੋਈਆਂ ਨੇ। ਦੇਖੋ, ਇਹਦੇ ਸੰਬੰਧੀ ਸਮੁੱਚੇ ਭਾਈਚਾਰੇ ਨੂੰ ਇਕਜੁੱਟ ਜਿਹੜਾ ਹੋਣਾ ਚਾਹੀਦਾ। ਚਾਹੇ ਕੋਈ ਵਿਚਾਰਾਂ ਦਾ ਵਿਰੋਧੀ ਹੋਵੇ, ਇਸ ਮਸਲੇ ਦੇ ਉੱਤੇ ਇਕਜੁੱਟਤਾ ਵਿਖਾਉਣ ਦੀ ਲੋੜ ਹੈ। ਸਿਰਫ ਇਸ ਮਸਲੇ ਦੇ ਉੱਤੇ ਨਹੀਂ ਜਿਹੜੀ ਇਹ ਬਿਲਡਿੰਗਾਂ ਲੱਭੀਆਂ ਨੇ, ਬਲਕਿ ਕਾਰ ਸੇਵਾ ਵਾਲਿਆਂ ਨੂੰ ਇਸ ਪੱਖੋਂ ਠੱਲ ਪਾਉਣ ਦੀ ਲੋੜ ਹੈ ਕਿ ਜੇ ਮਾੜਾ ਮੋਟਾ ਕੋਈ ਬਚਦਾ, ਮਾੜਾ ਮੋਟਾ ਜੇ ਕੋਈ ਬਚਦਾ ਤਾਂ ਉਹਨੂੰ ਬਚਾ ਲਿਆ ਜਾਵੇ। ਇੱਥੇ ਕੱਖ ਨਹੀਂ ਛੱਡਿਆ ਇਹਨਾਂ ਨੇ ਜੀ। ਸੰਗਮਰ ਲਾ ਲਾ ਕੇ ਸਾਰੀਆਂ ਪੁਰਾਤਨ ਇਮਾਰਤਾਂ ਮਲੀਆ ਮੇਟ ਕਰ ਦਿੱਤੀਆਂ ਨੇ। ਪੁਰਾਣਾ ਇਤਿਹਾਸ ਜਿਹੜਾ ਉਹ ਮਲੀਆ ਮੇਟ ਕਰ ਦਿੱਤਾ। ਅੱਜ ਰੌਲਾ ਪਾਉਣ ਵਾਲੇ ਸਾਕਾ ਨੀਲਾ ਤਾਰਾ ਦੇ ਬਾਰੇ ਦੇ ਵਿੱਚ, ਉਹਦੇ ਨੁਕਸਾਨ ਦੇ ਬਾਰੇ ਦੇ ਵਿੱਚ ਜਵਾਬਦੇਹੀ ਉਹਨਾਂ ਦੀ ਵੀ ਤੈਅ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਚੀਜ਼ਾਂ ਪ੍ਰਜ਼ਰਵ ਕਰਕੇ ਕੁਝ ਰੱਖੀਆਂ ਜਾ ਸਕਦੀਆਂ ਸੀ, ਉਹਨਾਂ ਨੂੰ ਕਿਉਂ ਪ੍ਰਜ਼ਰਵ ਕਰਕੇ ਨਹੀਂ ਜਿਹੜਾ ਉਹ ਰੱਖਿਆ ਗਿਆ। ਜਿਹੜੀਆਂ ਇਹ ਬਿਲਡਿੰਗਸ ਮਿਲੀਆਂ ਨੇ, ਮੇਰੀ ਚਾਚੇ ਜਿਹੜੇ ਪੁਰਾਤਤਵ ਵਿਭਾਗ ਹੈ ਉਹਦੀ ਮਦਦ ਇਸ ਮਾਮਲੇ ਦੇ ਉੱਤੇ ਲਈ ਜਾਣੀ ਚਾਹੀਦੀ ਆ ਔਰ ਇਹਦੀ ਖੁਦਾਈ ਢੁਹਾਈ ਤੁਰੰਤ ਬੰਦ ਹੋਣੀ ਚਾਹੀਦੀ ਆ, ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਨਾਂ ਬਿਲਡਿੰਗਾਂ ਦੇ ਇਤਿਹਾਸ ਦੇ ਸੰਬੰਧੀ ਕੋਈ ਗੱਲ ਸਪਸ਼ਟ ਨਹੀਂ ਹੋ ਜਾਂਦੀ। ਦੇਖੋ, ਜੇ ਇਹ 10 ਫੁੱਟ ਡੂੰਘੀਆਂ ਜਿਹੜੀਆਂ ਕਹੀਆਂ ਜਾ ਰਹੀਆਂ ਨੇ ਤਾਂ ਜ਼ਰੂਰ ਇਹਦੇ ਪਿੱਛੇ ਕੋਈ ਨਾ ਕੋਈ ਜਿਹੜਾ ਜੀ ਇਸ ਪੱਖੋਂ ਰਾਜ ਹੋਊਗਾ ਕਿ ਇਹ ਬਿਲਡਿੰਗਸ ਕਦੋਂ ਬਣਾਈਆਂ, ਕਿਹਨੇ ਬਣਾਈਆਂ, ਕਿਉਂ ਬਣਾਈਆਂ, ਇਹਨਾਂ ਦੀ ਮਹੱਤਤਾ ਕੀ ਸੀ ਤੇ ਇਹਨਾਂ ਦੇ ਉੱਤੇ ਮਲਬਾ ਪਾ ਕੇ ਦੱਬ ਕੇ ਉੱਪਰ ਜਿਹੜੀਆਂ ਜੀ ਉਹ ਫਿਰ ਬਿਲਡਿੰਗਸ ਕਿਉਂ ਬਣਾਈਆਂ ਗਈਆਂ। ਇਹ ਬਹੁਤ ਅਹਿਮ ਸਵਾਲ ਨੇ ਜੀ। ਜੀ ਬਿਲਕੁਲ, ਜਾਣਾ ਚਾਹੀਦਾ ਲੋਕਾਂ ਨੂੰ, ਦੇਖਣਾ ਚਾਹੀਦਾ ਹੋ ਕੀ ਰਿਹਾ ਹੈ। ਅੱਗੇ ਰਾਜਸਥਾਨ ਦੀ ਜੇ ਗੱਲ ਕਰੀਏ, ਉੱਥੇ ਇੱਕ ਪਰਿਵਾਰ ਦੀਆਂ 5 ਧੀਆਂ ਨੇ ਇਤਿਹਾਸ ਬਣਾਇਆ। ਦੇਖੋ, ਇਹ ਆਪਣੇ ਆਪ ਦੇ ਵਿੱਚ ਨਵੇਕਲੀ ਥੋੜੀ ਜੀ ਗੱਲ ਜਿਹੜੀ ਉਹ ਹੈ ਜੀ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਦੀਆਂ 3 ਭੈਣਾਂ ਨੇ, ਅੰਸ਼ੂ, ਰੀਤੂ ਤੇ ਸੁਮਨ, ਉਹਨਾਂ ਨੇ ਇਕੱਠਿਆਂ ਜਿਹੜੀ ਆ ਉਹ RAS ਦੀ ਪ੍ਰੀਖਿਆ ਪਾਸ ਕੀਤੀ ਆ। ਇਹਨਾਂ ਦੀਆਂ 2 ਹੋਰ ਭੈਣਾਂ ਨੇ, ਰੋਮਾ ਤੇ ਮੰਜੂ, ਉਹ ਪਹਿਲਾਂ ਹੀ RAS ਆਫੀਸਰ ਨੇ। ਇਹ ਕਿਸਾਨ ਦੀਆਂ ਧੀਆਂ ਨੇ। ਕਿਸਾਨ ਸਹਿਦੇਵ ਸਹਾਰਨ ਦੀਆਂ 5 ਧੀਆਂ RAS ਅਫਸਰ ਬਣ ਗਈਆਂ ਨੇ। ਸਹਾਰਨ ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਆ, ਜਦੋਂ ਕਿ ਉਹਦੀ ਜਿਹੜੀ ਪਤਨੀ ਲక్ష్ਮੀ ਉਹ ਕੋਰੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ ਦੇ ਵਿੱਚ ਅੰਸ਼ੂ ਤੇ OBC ਦੇ ਵਿੱਚ 31ਵਾਂ ਰੈਂਕ ਉਹਨਾਂ ਨੂੰ ਮਿਲਿਆ, ਜਦੋਂ ਕਿ ਰੀਤੂ ਨੂੰ 96 ਤੇ ਸੁਮਨ ਨੂੰ 98ਵਾਂ ਰੈਂਕ ਮਿਲਿਆ। ਰੀਤੂ ਜਿਹੜੀ ਆ ਇਹਨਾਂ ਭੈਣਾਂ ਦੇ ਵਿੱਚੋਂ ਸਭ ਤੋਂ ਛੋਟੀ ਆ। ਰੋਮਾ ਨੇ 2010 ਦੇ ਵਿੱਚ RAS ਦੀ ਪ੍ਰੀਖਿਆ ਪਾਸ ਕੀਤੀ ਸੀ। ਉਹ ਆਪਣੇ ਪਰਿਵਾਰ ਦੇ ਵਿੱਚ ਪਹਿਲੀ RAS ਆਫੀਸਰ ਸੀਗੀ ਔਰ ਉਹ ਜਿਹੜੀ ਇਸ ਵੇਲੇ ਝੁੰਝੁਨ ਡਿਸਟ੍ਰਿਕਟ ਦੇ ਵਿੱਚ ਸੁਜਾਨਗੜ੍ਹ ਦੇ ਵਿੱਚ ਬਲਾਕ ਡਿਵੈਲਪਮੈਂਟ ਆਫੀਸਰ ਦੇ ਵਜੋਂ ਤਾਇਨਾਤ ਹੈ। ਮੰਜੂ ਨੇ 2017 ਦੇ ਵਿੱਚ RAS ਦੀ ਪ੍ਰੀਖਿਆ ਪਾਸ ਕੀਤੀ। ਉਹ ਇਸ ਵੇਲੇ ਹਨੂਮਾਨਗੜ੍ਹ ਦੇ ਨੁਹਾਰ ਦੇ ਕੋਆਪਰੇਟਿਵ ਵਿਭਾਗ ਦੇ ਵਿੱਚ ਸੇਵਾਵਾਂ ਦੇ ਰਹੀ ਆ। ਜਿਹੜੇ ਇਹਦੇ ਸੰਬੰਧੀ ਟਵਿੱਟਰ ਦੇ ਉੱਤੇ ਇੱਕ IFS ਆਫੀਸਰ ਨੇ, ਉਹਨੇ ਇਹ ਖਬਰ ਸਾਂਝੀ ਕੀਤੀ। ਉਹਨੇ ਟਵੀਟ ਕੀਤਾ ਕਿ ਬੜੀ ਚੰਗੀ ਖਬਰ ਹੈ ਕਿ ਹਨੂਮਾਨਗੜ੍ਹ ਤੋਂ 3 ਭੈਣਾਂ ਅੰਸ਼ੂ, ਰੀਤੂ ਤੇ ਸੁਮਨ ਉਹ RAS ਅਫਸਰ ਚੁਣੀਆਂ ਗਈਆਂ ਨੇ। ਉਹਨਾਂ ਨੇ ਆਪਣੇ ਮਾਪਿਓ ਦਾ ਮਾਣ ਵਧਾਇਆ। ਉਹ 5 ਭੈਣਾਂ ਨੇ, ਬਾਕੀ 2 ਰੋਮਾ ਤੇ ਮੰਜੂ ਪਹਿਲਾਂ ਹੀ RAS ਆਫੀਸਰ ਨੇ। ਕਿਸਾਨ ਸਹਿਦੇਵ ਸਹਾਰਨ ਦੀਆਂ 5 ਧੀਆਂ RAS ਜਿਹੜੀਆਂ ਉਹ ਆਫੀਸਰ ਨੇ। ਰਾਜਸਥਾਨ ਪਬਲਿਕ ਸਰਵਿਸਿਜ਼ ਕਮਿਸ਼ਨ ਨੇ RAS 2018 ਦਾ ਨਤੀਜਾ ਐਲਾਨਿਆ ਔਰ ਇਹਨਾਂ ਨੇ ਜਿਹੜਾ ਦੀ ਉਹ ਰਿਕਾਰਡ ਸਥਾਪਿਤ ਕੀਤਾ। ਐਕਚੁਅਲੀ ਇੱਕ ਤਾਂ ਜਿਹੜੇ ਧੀਆਂ ਨੂੰ ਅੱਜ ਵੀ ਕੋਈ ਬੋਝ ਸਮਝਦੇ ਨੇ ਜੀ, ਉਹਨਾਂ ਦੇ ਵਾਸਤੇ ਇਹ ਸਵਾਲ ਹੈ ਵੱਡਾ ਕਿ ਜੇ ਉਹ ਪੜ੍ਹ ਲਿਖ ਜਾਂਦੀਆਂ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇੱਕ ਚਰਚਾ, ਆਪਾਂ ਇੱਕ ਦਿਨ ਉਹਦੀ ਕਹਾਣੀ ਵੀ ਪਾਈ ਸੀਗੀ, ਜਿਹੜੇ ਕੈਨੇਡਾ ਦੇ ਵਿੱਚ ਜਿੰਨਾ ਕੁਝ ਚੱਲ ਰਿਹਾ ਸਟੂਡੈਂਟ ਨੂੰ ਲੈ ਕੇ ਆਹ ਰਿਸ਼ਤਿਆਂ ਦੇ ਮਾਮਲੇ ਦੇ ਉੱਤੇ, ਉਹਦੇ ਵਿੱਚ ਜਿਹੜਾ ਇੱਕ ਪੱਖ ਹੈ ਨਾ ਜੀ ਉਹ ਡਿਫਰੈਂਟ ਇਹ ਆ ਕਿ ਕੁੜੀਆਂ ਜਿਹੜੀਆਂ ਨੇ ਉਹ IELTS ਕਰਕੇ ਇੱਥੋਂ ਸੌਖਿਆਂ ਜਿਹੜਾ ਚੰਗੇ ਬੈਂਡ ਲੈ ਕੇ ਚੱਲ ਜਾਂਦੀਆਂ ਨੇ, ਜਦੋਂ ਕਿ ਮੁੰਡੇ ਜਿਹੜੇ ਨੇ ਉਹ ਪੱਲਾ ਫੜ ਕੇ ਜਾਣ ਵਾਲੀ ਜਿਹੜੀ ਦੀ ਉਹ ਗੱਲ ਬਣੀ ਹੋਈ ਆ। ਇਹ ਇਹਦਾ ਇੱਕ ਵੱਖਰਾ ਪੁਆਇੰਟ ਹੈ, ਕੋਈ ਨਹੀਂ ਪੜ੍ਹ ਸਕਦੇ, ਜਿਹਦੇ ਕਰਕੇ ਉਹ ਫਿਰ ਪਰਨੋਟ ਦੇ ਉੱਤੇ ਜਿਹੜੇ ਉਹ ਰਿਸ਼ਤੇ ਕਰਦੇ ਨੇ ਜਾਂ ਜਿਹੜੇ ਉਹ ਸੌਦੇ ਕਰਦੇ ਨੇ। ਸੋ ਇਹ ਆਮ ਸਧਾਰਨ ਜਿਹਾ ਇੱਕ ਕਿਸਾਨ ਪਰਿਵਾਰ, ਉਹਦੇ ਵਿੱਚੋਂ ਉੱਠੀਆਂ ਜਿਹੜੀਆਂ ਧੀਆਂ ਨੇ, ਬਿਨਾਂ ਕਿਸੇ ਸ਼ੱਕ ਦੇ
ਇਹ ਮਾਣ ਵਧਾਉਣ ਵਾਲੀ ਗੱਲ ਹੈ ਜੀ। ਜੀ ਜੀ ਬਿਲਕੁਲ, ਕੁੜੀਆਂ ਤਾਂ ਵਾਕਈ ਪੜ੍ਹ ਲੈਂਦੀਆਂ ਆ। ਅੱਗੇ ਕਿਸਾਨ ਜਿਹੜੇ ਆ ਉਹ ਸੰਸਦ ਮੈਂਬਰਾਂ ਨੂੰ ਚਿੱਠੀਆਂ ਦੇਣਗੇ। ਐਕਚੁਅਲੀ ਜੀ ਇਹ ਜਿਹੜੇ ਚੇਤਾਵਨੀ ਚਿੱਠੀ ਆ ਜਿਹਦੇ ਵਿੱਚ ਉਹਨਾਂ ਨੇ ਹੁਣ ਇਹਨੂੰ ਜਿਹੜਾ ਉਹ ਪੀਪਲ ਵਿਪ ਦਾ ਨਾਮ ਦਿੱਤਾ। 32 ਕਿਸਾਨ ਜਥੇਬੰਦੀਆਂ ਨੇ ਸੂਬੇ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਇਹ ਚੇਤਾਵਨੀ ਪੱਤਰ ਦੀਆਂ ਤਿਆਰੀਆਂ ਜਿਹੜੀਆਂ ਉਹ ਕੰਪਲੀਟ ਕਰ ਲਈਆਂ ਨੇ। 22 ਜੁਲਾਈ ਤੋਂ ਮੌਨਸੂਨ ਸੈਸ਼ਨ ਦੀ ਸਮਾਪਤੀ ਤੱਕ ਸੰਸਦ ਭਵਨ ਮੂਹਰੇ ਜਥੇਬੰਦਕ ਰੋਸ ਪ੍ਰਦਰਸ਼ਨ ਸੰਬੰਧੀ ਵਿਉਂਤਬੰਦੀ ਜਾਰੀ ਆ। ਇਹਦੇ ਤਹਿਤ ਰੋਜ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਹੇਠ 200 ਕਿਸਾਨ ਜਥੇ ਜਿਹੜੇ ਨੇ ਉਹ ਰੋਸ ਪ੍ਰਦਰਸ਼ਨ ਕਰਨਗੇ। ਆਗੂ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਕਿਸਾਨ ਅੰਦੋਲਨ ਵਿਰੋਧੀ ਤੇ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਜਿਹੜੀ ਦੀ ਉਹ ਕਰ ਰਹੇ ਨੇ। ਕਿਉਂਕਿ ਇੱਕ ਚੀਜ਼ ਜਿਹੜੀ ਤੁਸੀਂ ਦੇਖੀ ਹੋਣੀ ਆ, ਜਦੋਂ 26 ਜਨਵਰੀ ਵਾਲਾ ਵੱਡਾ ਸਮਾਗਮ ਸੀ ਉਦੋਂ ਉਹਨੂੰ ਤਾਰ ਪੀਡੋ ਕਿਵੇਂ ਕੀਤਾ ਗਿਆ, ਕਿਵੇਂ ਇਹ ਆਖਿਆ ਗਿਆ ਕਿ ਝੰਡਾ ਚਲਾਓ, ਇੰਨਾ ਪੈਸਾ ਜਿਹੜਾ ਜੀ ਉਹ ਮਿਲੂਗਾ। ਉਹ ਜਿਹੜੇ ਝੰਡਾ ਚਲਾਉਣ ਵਾਲੇ ਨੇ, ਮੇਰੀ ਰਾਤ ਗੱਲ ਹੋਈ ਸੀਗੀ ਉਹਨਾਂ ਦੇ ਨਾਲ, ਮੁੰਡਾ ਜਿਹੜਾ ਨੌਜਵਾਨ ਹੈ ਉਹ ਇੱਥੋਂ ਵਕੀਲ ਨੇ ਜੀ, ਜਿਹੜੇ ਪੰਜਾਬ ਤੋਂ ਦੋ ਮੰਡੇਰ ਸਾਹਿਬ ਨੇ, ਰਾਮਪੁਰਾ ਫੂਲ ਤੋਂ ਹਾਕਮ ਸਿੰਘ ਹੋਰੀ ਨੇ ਚੰਡੀਗੜ੍ਹ ਤੋਂ। ਉਹ ਉਹਨਾਂ ਦੀ ਗੱਡੀ ਦੇ ਵਿੱਚ ਜਿਹੜੇ ਜੀ ਉਹ ਸੀਗੇ, ਬੱਸ ਦੇ ਰਾਹੀਂ ਉਹ ਉੱਥੇ ਗਏ ਨੇ, ਲੱਭਦਿਆਂ ਲਭਾਉਂਦਿਆਂ ਕਿ ਉਹਨਾਂ ਨੇ ਸ਼ਾਮਲ ਤਫਤੀਸ਼ ਕਿੱਥੇ ਹੋਣਾ। ਉਹ ਤਾਂ ਚਲੋ ਇਹ ਵਕੀਲ ਅੱਗੋਂ ਟੱਕਰ ਗਏ, ਉਹਨਾਂ ਨੂੰ ਲਈ ਫਿਰਦੇ ਨੇ, ਨਹੀਂ ਤਾਂ ਉਹ ਦਫ਼ਤਰਾਂ ਤੱਕ ਵੀ ਪਹੁੰਚ ਨਹੀਂ ਸੀ ਸਕਦੇ। ਅੱਜ ਕਿੱਥੇ ਨੇ ਉਹ ਜਿਹੜੇ ਜੀ ਉਹ ਤੇ ਦੂਜੇ ਤੀਜੇ ਬੜਾ ਰੌਲਾ ਪਾਉਂਦੇ ਸੀ, ਬੜੇ ਇਨਾਮ ਜਿਹੜੇ ਜੀ ਉਹ ਦਿੰਦੇ ਸੀ, ਉਹ ਫੇਰ ਨਿਕਲ ਆਏ। ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਹ ਕਿਸਾਨ ਅੰਦੋਲਨ ਛੱਡੋ, ਇਹ ਜਿਹੜੇ ਤਰੀਕੇ ਨਾਲ ਤੁਸੀਂ ਕਰ ਰਹੇ ਹੋ ਉੱਥੇ ਤਾਂ ਆਜ਼ਾਦੀ ਦੇ ਵਾਸਤੇ ਜਿਹੜਾ ਜੀ ਉਹ ਨਿਕਲ ਜਾਓ। ਇਹਨੂੰ ਫੇਰ ਤਾਰ ਪੀਟੋ ਕਰਨ ਦੇ ਜਿਹੜੇ ਜੀ ਉਹ ਯਤਨ ਹੋਣੇ ਸ਼ੁਰੂ ਹੋ ਗਏ। ਉਧਰ ਕਿਸਾਨ ਇਹ ਕਹਿੰਦੇ ਆ ਕਿ ਸਾਡਾ ਮਕਸਦ ਜਿਹੜਾ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ, ਪਰਾਲੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਵਾਉਣਾ ਤੇ MSP ਗਰੰਟੀ ਕਾਨੂੰਨ ਬਣਾਉਣਾ। ਉਹ ਕਹਿੰਦੇ ਕਿ ਕੁਝ ਕਿਸਾਨ ਅੰਦੋਲਨ ਵਿਰੋਧੀ ਤਾਕਤਾਂ ਲੋਕਾਂ 'ਚ ਭੜਕਾਊ ਪ੍ਰਚਾਰ ਜਿਹੜੀਆਂ ਕਰ ਰਹੀਆਂ ਨੇ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਕਿਸਾਨਾਂ ਦੇ ਵੱਲੋਂ ਇਹ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਇਹ ਚੇਤਾਵਨੀ ਚਿੱਠੀਆਂ ਦੇ ਕੇ ਆਖਿਆ ਜਾਊਗਾ ਕਿ ਉਹ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਿਸਾਨਾਂ ਦੇ ਇਸ ਮੁੱਦੇ ਨੂੰ ਉਠਾਉਣ, 3 ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਉਠਾਉਣ। ਇਹਦੇ 'ਚ ਇਹ ਵੀ ਲਿਖਿਆ ਕਿ ਤੁਸੀਂ ਵਾਕਆਊਟ ਨਾ ਕਰੋ, ਅੰਦਰ ਰਹਿ ਕੇ ਵਿਰੋਧ ਕਰੋ। ਔਰ ਇਹ ਵੀ ਜਿਹੜਾ ਜੀ ਉਹਦੇ ਵਿੱਚ ਲਿਖਿਆ ਕਿ ਜਿਹੜੀਆਂ ਧਿਰਾਂ ਵਿਰੋਧੀ ਧਿਰਾਂ, ਕਿਉਂਕਿ ਭਾਜਪਾ ਤਾਂ ਹੈ ਹੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ, ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਤਾਂ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਹੈ ਹੀ। ਉਹਨਾਂ ਨੇ ਕਿਹਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਜੇ ਉਹ ਕਿਸਾਨਾਂ ਦਾ ਮਸਲਾ ਨਹੀਂ ਉਠਾਉਣਗੀਆਂ, ਇਸ ਮਾਮਲੇ 'ਚ ਹੇਰ-ਫੇਰ ਕਰਨਗੀਆਂ ਤੇ ਉਹਨਾਂ ਦੇ ਉੱਤੇ ਨੇੜੇ ਤੋਂ ਨਿਗਾਹ ਰੱਖੀ ਜਾਊਗੀ ਤੇ ਫਿਰ ਜਦੋਂ ਉਹ ਵੋਟਾਂ ਮੰਗਣ ਆਉਣਗੇ ਉਦੋਂ ਹਿਸਾਬ ਕਿਤਾਬ ਉਹਨਾਂ ਦੇ ਨਾਲ ਬਰਾਬਰ ਕੀਤਾ ਜਾਊਗਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ, ਕੈਬਨਿਟ ਨੇ ਕਮੇਟੀਆਂ ਬਣਾਈਆਂ ਸੀਗੀਆਂ, ਪੰਜਾਬ ਸਰਕਾਰ ਨੇ ਕੈਬਨਿਟ ਕਮੇਟੀਆਂ, ਤੇ ਉਹਨਾਂ ਨੇ ਕੀ ਕੀ ਕੰਮ ਕੀਤੇ ਆ? ਕੋਈ ਕੰਮ ਨਹੀਂ ਐਕਚੁਅਲੀ ਕੀਤਾ ਜੀ। ਕਿ ਐਕਚੁਅਲੀ ਕੀ ਆ ਕਿ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ, ਇਹ ਉਹਨਾਂ ਨੂੰ ਰੋਲਣ ਦੇ ਯਤਨ ਇੱਕ ਕਿਸਮ ਦੇ ਨਾਲ ਹੁੰਦੇ ਨੇ। ਅਸਲ ਸਮੱਸਿਆਵਾਂ ਤੋਂ ਧਿਆਨ ਡਾਈਵਰਟ ਕਰ ਦਿਓ। ਇੱਕ ਚੀਜ਼ ਤੁਸੀਂ ਸੁਣ ਰਹੇ ਆ ਨਾ, ਇਹਨਾਂ ਦਿਨਾਂ ਦੇ ਵਿੱਚ ਵੇਖ ਰਹੇ ਆ, ਇੱਕ ਸਾਡਾ ਡਿਪਟੀ ਮੁੱਖ ਮੰਤਰੀ ਦਲਿਤ ਭਾਈਚਾਰੇ ਦੇ ਵਿੱਚੋਂ ਹੋਊਗਾ, ਇੱਕ ਸਾਡਾ ਡਿਪਟੀ ਮੁੱਖ ਮੰਤਰੀ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਹੜਾ ਹੋਊਗਾ। ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਕਿੱਥੇ ਨੇ? ਪੰਜਾਬ ਕਿੱਥੇ ਹੈ ਇਹਦੇ ਵਿੱਚ? ਇਹ ਲੀਡਰਾਂ ਦੀ ਸਾਰੀ ਖਿੱਚੋਤਾਣ ਦੇ ਵਿੱਚ ਪੰਜਾਬ ਕਿੱਥੇ ਹੈ? ਇਹ ਸਭ ਤੋਂ ਵੱਡਾ ਜਿਹੜਾ ਦੀ ਉਹ ਸਵਾਲ ਹੈ। ਇਹ ਰੋਲੇ ਕਿਵੇਂ ਜਾਂਦੇ ਆ? ਉਹ ਆ ਜਿਹੜਾ ਦੀ ਇਹ ਸਾਹਮਣੇ ਆ ਕਿ ਇਸ ਤਰੀਕੇ ਨਾਲ ਰੋਲੇ ਜਾਂਦੇ ਆ। ਕਪਤਾਨ ਹਕੂਮਤ ਦੇ ਵੱਲੋਂ ਜਿੰਨੇ ਮੁੱਦਿਆਂ ਦੇ ਉੱਤੇ ਕੈਬਨਿਟ ਸਬ ਕਮੇਟੀਆਂ ਬਣਾਈਆਂ ਗਈਆਂ ਸੀ, ਉਹ ਸਾਰੇ ਮਸਲੇ ਜਿਹੜੇ ਦੀ ਜਿਉਂ ਦੀ ਤਿਉਂ ਉੱਥੇ ਹੀ ਖੜੇ ਆ। ਹੁਣ ਜਦੋਂ ਕਪਤਾਨ ਸਰਕਾਰ ਦੇ ਕਾਰਜਕਾਲ ਦਾ ਅਖੀਰਲਾ ਸਾਲ ਹੈ, ਲੋਕ ਇਹਨਾਂ ਕਮੇਟੀਆਂ ਤੇ ਉਂਗਲ ਚੁੱਕਣ ਲੱਗੇ ਆ। ਅਜੇ ਤੱਕ ਇਹਨਾਂ ਨੇ ਰਿਪੋਰਟ ਕੋਈ ਨਹੀਂ ਪੇਸ਼ ਕੀਤੀ। ਵਿਰੋਧੀ ਧਿਰਾਂ ਕਹਿੰਦੀਆਂ ਪੰਜਾਬ ਦੇ ਮਸਲੇ ਠੰਡੇ ਬਸਤੇ 'ਚ ਪਾਉਣ ਦਾ ਇਹ ਨਵਾਂ ਢੰਗ ਤਰੀਕਾ ਅਪਣਾ ਲਿਆ ਗਿਆ। ਕੈਪਟਨ ਸਰਕਾਰ ਜਦੋਂ ਬਣੀ ਤਾਂ ਇਹਨਾਂ ਨੇ 31 ਕੈਬਨਿਟ ਸਬ ਕਮੇਟੀਆਂ, ਇੰਪਾਵਰਮੈਂਟ ਕਮੇਟੀਆਂ, ਗਰੁੱਪ ਆਫ ਮਿਨਿਸਟਰਸ ਦਾ ਗਠਨ ਕੀਤਾ। ਇਹਦੇ ਤੋਂ ਹੁਣ ਤੱਕ ਸਿਰਫ 6 ਕਮੇਟੀਆਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਆ, ਜਦੋਂ ਕਿ 25 ਕੈਬਨਿਟ ਸਬ ਕਮੇਟੀਆਂ, ਇੰਪਾਵਰਮੈਂਟ ਕਮੇਟੀਆਂ, ਗਰੁੱਪ ਆਫ ਮਿਨਿਸਟਰਸ ਨੇ ਆਪਣੀ ਰਿਪੋਰਟ ਅਜੇ ਤੱਕ ਪੇਸ਼ ਨਹੀਂ ਕੀਤੀ। 17-18 ਦੇ ਵਿੱਚ ਬਣੀਆਂ ਇਹਨਾਂ ਕਮੇਟੀਆਂ ਦਾ ਵੀ ਇਹੋ ਹਾਲ ਆ। ਇਹ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਲਗਾਮ ਢਿੱਲੀ ਜਿਹੜੀ ਉਹ ਛੱਡੀ ਹੋਈ ਹੈ। ਕੈਬਨਿਟ ਮੰਤਰੀਆਂ ਦੇ ਕੋਲੇ ਕੋਈ ਵੇਲ ਹੀ ਨਹੀਂਗਾ, ਕਿਉਂਕਿ ਉਹਨਾਂ ਕੋਲੇ ਕਰਨ ਨੂੰ ਕੁਛ ਨਹੀਂਗਾ, ਇਸ ਕਰਕੇ ਉਹਨਾਂ ਕੋਲੇ ਵੇਲ ਨਹੀਂਗਾ। ਡੱਕਾ ਜਿਹੜਾ ਜੀ ਉਹ ਤੋੜਨਾ ਨਹੀਂ, ਕਹਿਣਾ ਮੋੜਨਾ ਨਹੀਂ, ਉਹ ਜਿਹੜੀ ਕਹਾਵਤ ਇਹਨਾਂ ਦੇ ਉੱਤੇ ਲਾਗੂ ਹੁੰਦੀ ਹੈ।
ਕਾਰਾਂ ਦੇ ਉੱਤੇ ਉਦਾਂ ਹੀ ਹੂਟਰ ਲੱਗੇ ਆ, ਢਾਂ ਢਾਂ ਕਰਦੇ, ਕਦੀ ਇੱਧਰ ਨੂੰ ਨਿਕਲ ਗਏ, ਕਦੀ ਇੱਧਰ ਨੂੰ ਨਿਕਲ ਗਏ। ਇਹਦੇ ਵਿੱਚ ਹੀ ਸਮਾਂ ਜਿਹੜਾ ਜੀ ਉਹ ਟਪਾ ਦਿੱਤਾ। ਪੰਜਾਬ ਵਜ਼ਾਰਤ ਦੇ ਵੱਲੋਂ ਰਾਜ ਦੇ ਗੰਭੀਰ ਮਸਲਿਆਂ ਦੇ ਹੱਲ ਲਈ ਇਹਨਾਂ ਕਮੇਟੀਆਂ ਜਾਂ ਮੰਤਰੀ ਸਮੂਹਾਂ ਦਾ ਗਠਨ ਕੀਤਾ ਗਿਆ ਸੀ। ਬਹੁਤੀਆਂ ਕਮੇਟੀਆਂ, ਸਬ ਕਮੇਟੀਆਂ ਤਿੰਨ ਤਿੰਨ ਵਜ਼ੀਰਾਂ ਦੇ ਉੱਤੇ ਆਧਾਰਿਤ ਨੇ, ਜਿਨ੍ਹਾਂ ਨੇ ਆਪਣੀ ਰਿਪੋਰਟ ਤਿਆਰ ਕਰਕੇ ਪੰਜਾਬ ਮੰਤਰੀ ਮੰਡਲ ਨੂੰ ਦੇਣੀ ਸੀਗੀ। ਕਈ ਸਬ ਕਮੇਟੀਆਂ 'ਚ 4-4 ਵਜ਼ੀਰ ਵੀ ਮੈਂਬਰ ਨੇ। ਪੰਜਾਬ ਫਾਰਮਰਸ ਪਾਲਿਸੀ ਨੂੰ ਜਿਹੜਾ ਜੀ ਉਹ ਕੈਬਨਿਟ ਸਬ ਕਮੇਟੀ ਬਣਾ ਕੇ ਉਹਦੇ ਹਵਾਲੇ ਕਰਤਾ। ਇਦਾਂ ਕਰਨ ਦੇ ਨਾਲ ਜਿਹੜਾ ਮੁੱਖ ਮੁੱਦਾ ਸੀ ਉਹ ਹਵਾ ਦੇ ਵਿੱਚ ਲਟਕ ਗਿਆ। ਪੰਜਾਬ ਮੰਤਰੀ ਮੰਡਲ ਦੀਆਂ ਬੈਠਕਾਂ ਦੇ ਵਿੱਚ ਮੰਤਰੀਆਂ ਦੇ ਉੱਤੇ ਆਧਾਰਿਤ ਇਹਨਾਂ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਸੀਗਾ। ਖਾ ਪੀ ਕੇ ਜਿਹੜਾ ਜੀ ਉਹ ਨਿਕਲ ਜਾਂਦੇ ਨੇ। ਮਾਮਲੇ ਸਾਰੇ ਦੇ ਸਾਰੇ ਹਵਾ ਦੇ ਵਿੱਚ ਜਿਹੜਾ ਜੀ ਉਹ ਲਟਕ ਰਹੇ ਨੇ। ਪੰਜਾਬ 'ਚ ਸਰਕਾਰੀ ਜਾਇਦਾਦਾਂ ਦੇ ਉੱਤੇ ਨਜਾਇਜ਼ ਕਬਜ਼ਿਆਂ ਦੇ ਮਸਲੇ ਦੇ ਉੱਤੇ ਸਬ ਕਮੇਟੀ ਬਣੀ ਸੀ। ਇਹਦੀ ਛੇਤੀ ਕੀਤਿਆਂ ਮੀਟਿੰਗ ਹੀ ਨਹੀਂ ਹੁੰਦੀ। ਜੇ ਹੁੰਦੀ ਆ, ਚਾਹ ਪਾਣੀ ਪੀ ਕੇ ਵਜ਼ੀਰ ਨਿਕਲ ਜਾਂਦੇ। ਕਿਉਂ? ਕਿਉਂਕਿ ਸਭ ਨੂੰ ਪਤਾ ਹੈ ਸਰਕਾਰੀ ਜਾਇਦਾਦਾਂ ਦੇ ਉੱਤੇ ਕਬਜ਼ੇ ਕਿਹਦੇ ਨੇ? ਮਾਤੜ ਦੇ, ਕਿਸੇ ਦੇ ਥੋੜੀ ਨੇ, ਰਾਜਨੀਤਿਕਾਂ ਦੇ ਨੇ। ਉਹ ਕਿਉਂ ਮੀਟਿੰਗ ਕਰਨਗੇ? ਬਿਲਕੁਲ ਬਿਲਕੁਲ ਲੋੜ ਨਹੀਂ ਉਹਨਾਂ ਨੂੰ ਇਹ ਕੰਮ ਕਰਨੇ ਦੀ। ਤੇ ਅੱਗੇ ਨਸ਼ੇ ਦੀ ਜੇ ਗੱਲ ਕਰੀਏ ਕਿ ਨਸ਼ਾ ਤਾਂ ਕਹਿੰਦੇ ਉਹਦਾ ਲੱਕ ਬਿੰਗਾ ਟੇਢਾ ਕਰ ਦਿੱਤਾ ਸੀਗਾ ਮੁੱਖ ਮੰਤਰੀ ਨੇ, ਪਰ ਹਜੇ ਵੀ ਬਹੁਤ ਸਾਰੇ ਪਰਿਵਾਰਾਂ ਦੀਆਂ ਦਾਸਤਾਨ ਸਾਹਮਣੇ ਆ ਰਹੀਆਂ, ਪਰਿਵਾਰ ਉੱਜੜ ਗਏ। ਦੇਖੋ, ਸ਼ਰੇਆਮ ਜਿਹੜਾ ਜੀ ਉਹ ਦਿਸ ਰਿਹਾ। ਥੋੜੀ ਜੀ ਜਿਹੜੀ ਜੀ ਤਸੱਲੀ ਵਾਲੀ ਗੱਲ ਇਹ ਆ ਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹਨਾਂ ਮਾਮਲਿਆਂ ਨੂੰ ਸਾਹਮਣੇ ਲਿਆ ਰਹੇ ਨੇ। ਉਹ ਤਸ਼ੱਦਦ ਵੀ ਝੱਲ ਰਹੇ ਆ ਸਮਗਲਰਾਂ ਦਾ, ਉਹਨਾਂ ਦਾ ਕੁਟਾਪਾ ਵੀ ਹੁੰਦਾ। ਆਪਾਂ ਇਹਨਾਂ ਕਬੱਡੀ ਖਿਡਾਰੀਆਂ ਦਾ, ਇੱਕ ਕਬੱਡੀ ਕੋਚ ਦਾ ਕਈ ਦਿਨ ਜ਼ਿਕਰ ਕਰਦੇ ਰਹੇ ਆ, ਜਿਹਦੀ ਮ੍ਰਿਤਕ ਦੇ ਰੱਖ ਕੇ ਰੋਸ ਪ੍ਰਦਰਸ਼ਨ ਜਿਹੜਾ ਉਹ ਚੱਲਦਾ ਰਿਹਾ ਸੀਗਾ ਕਿ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰੋ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਉਹਨੂੰ ਕੁੱਟ-ਕੁੱਟ ਕੇ ਉਹਦੀਆਂ ਲੱਤਾਂ ਬਾਹਾਂ ਤੋੜਤੀਆਂ ਸੀ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਇਹ ਉਠਾ ਤਾਂ ਰਹੇ ਆ, ਪਰ ਮਸਲਾ ਉੱਥੇ ਦਾ ਉੱਥੇ ਹੀ ਖੜਾ। ਇੱਥੇ ਭਾਦਸੋਂ ਤੇ ਉਹਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ, ਪਟਿਆਲੇ ਦੇ ਨੇੜੇ ਲਗਵਾ ਭਾਦਸੋਂ ਆ, ਨਾਭਾ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦਾ। ਉੱਥੇ ਸ਼ਰੇਆਮ ਕੁੜੀਆਂ ਜਿਹੜੀਆਂ ਨਸ਼ੇ ਦੀਆਂ ਘਰਾਂ ਦੀਆਂ ਬਾਰੀਆਂ ਦੇ ਵਿੱਚੋਂ ਦਿੱਤੀਆਂ ਜਾ ਰਹੀਆਂ ਨੇ। ਕੁਝ ਨੌਜਵਾਨਾਂ ਨੇ ਸਟਿੰਗ ਆਪਰੇਸ਼ਨ ਕਰਕੇ ਇਹ ਮਾਮਲਾ ਸਾਹਮਣੇ ਲਿਆਂਦਾ। ਕਿਸੇ ਪੁਲਿਸ ਦੇ ਕੰਨਾਂ ਦੇ ਅਜੇ ਤੱਕ ਜੂੰ ਨਹੀਂ ਸਰਕੀ ਇਸ ਮਸਲੇ ਦੇ ਉੱਤੇ। ਉਦਾਂ ਹੀ ਸਾਰਾ ਜਿਹੜਾ ਜੀ ਉਹ ਮਾਮਲਾ ਖੜਾ। ਭਿੱਖੀਵਿੰਡ ਦੇ ਖੇਮਕਰਨ ਹਲਕੇ ਦੇ ਰਾਜੋਕੇ ਦੇ ਨੌਜਵਾਨ ਗੁਰਪ੍ਰੀਤ ਉਰਫ ਗੋਪੀ 28 ਵਰਿਆਂ ਦਾ ਸੀਗਾ। ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ। ਕਹਿੰਦੇ ਕਿ ਪਿੰਡ ਵਾਂ ਤਾਰਾ ਸਿੰਘ ਦੇ ਵਿੱਚੋਂ ਨਸ਼ਾ ਲੈ ਕੇ ਦਾਣਾ ਮੰਡੀ ਗਿਆ, ਨਸ਼ੇ ਦਾ ਟੀਕਾ ਲਾ ਲਿਆ ਤੇ ਉੱਥੇ ਹੀ ਪਿਆ ਰਹਿ ਗਿਆ। ਸਿਰਿੰਜ ਜਿਹੜੀ ਉਹਦੇ ਲੱਗੀ ਹੋਈ ਸੀ। ਉਹਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀਗਾ, 2 ਬੱਚੇ ਨੇ। ਇਹ ਕਹਿੰਦੇ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕੀਤੇ ਆ, ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰ ਦਿੱਤੀ ਜਾਊਗੀ। ਬਣਦੀ ਕਾਰਵਾਈ ਕੀ ਪੁਲਿਸ ਨੇ ਕਰਨੀ ਹੈ ਸਭ ਨੂੰ ਪਤਾ। ਮਾਝੇ ਦੇ ਖੇਤਰ ਦੇ ਵਿੱਚ ਨਸ਼ਾ ਕਿਹਦਾ ਆ? ਪਿੱਛੇ ਜੇ ਤਾਂ ਪ੍ਰਭਦੀਪ ਸਿੰਘ ਵਾਲੀ ਗੱਲ ਜਿਹੜੀ ਉਹ ਸਾਰੀ ਕਰਕੇ ਹਟੇ ਆ ਕਿ ਉੱਥੇ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਦੇ ਨਾਂ ਆਉਂਦਾ, ਉਹ ਸਾਰਾ ਠੱਪ ਕਰ ਦਿੱਤਾ ਗਿਆ। ਭਿੰਡਰ ਕਲਾਂ ਪਿੰਡ ਪੈਂਦਾ ਮੋਗੇ ਦੇ ਕੋਲੇ। ਉੱਥੇ ਗਰੀਬੀ ਦੀ ਜ਼ਿੰਦਗੀ ਬਸਰ ਕਰ ਰਹੀ ਔਰਤ ਜਿਹੜੀ ਆ ਉਹ ਆਪਣੇ ਪੁੱਤ ਨੂੰ ਜੰਜੀਰਾਂ ਲਾ ਕੇ ਬੈਠੀ ਆ, ਮਜਬੂਰ ਆ। 25 ਸਾਲਾਂ ਦਾ ਉਹਦਾ ਮੁੰਡਾ ਜਗਤਾਰ ਜਿਹੜਾ ਜੀ ਉਹ ਨਸ਼ੇ ਦੇ ਵਿੱਚ ਪੈ ਗਿਆ। ਔਰ ਉਹਦੇ 2 ਪੁੱਤ ਨੇ, ਵੈਸੇ ਜਗਤਾਰ ਦੇ ਗਾਂ ਉਹਦੇ ਪੋਤੇ ਮਤਲਬ ਕਿ। ਔਰ ਉਹਨੇ ਨਸ਼ਿਆਂ ਕਰਕੇ ਘਰ ਦਾ ਸਾਰਾ ਸਮਾਨ ਵੇਚਤਾ। ਪੈਸੇ ਨਾ ਮਿਲਣ ਕਰਕੇ ਘਰ ਦੇ ਜੀਆਂ ਨੂੰ ਕੁੱਟਣ ਲੱਗ ਗਿਆ। ਉਹਨੂੰ ਜੰਜੀਰਾਂ ਦੇ ਨਾਲ ਬੰਨਣਾ ਪੈ ਗਿਆ। ਉਹਦੀ ਪਤਨੀ ਜਿਹੜੀ ਇੱਕ ਬੱਚੇ ਨੂੰ ਨਾਲ ਲੈ ਕੇ ਪੇਕੇ ਚਲੇ ਗਈ, ਦੂਜਾ ਬੱਚਾ ਜਿਹੜਾ ਉਹ ਉਹਦੀ ਦਾਦੀ ਦੇ ਕੋਲੇ ਆ, ਉਹ ਸੰਭਾਲ ਰਹੀ ਆ। ਜਗਤਾਰ ਦੇ ਪਿਓ ਦੀ ਮੌਤ ਜਿਹੜੀ ਇਸੇ ਹੀ ਫਿਕਰ ਦੇ ਵਿੱਚ ਹੋ ਗਈ ਕਿ ਪੁੱਤ ਦਾ ਬਣ ਕੀ ਗਿਆ, ਘਰ ਉਜੜ ਕਿਵੇਂ ਗਿਆ। ਜਿਹੜੀ ਉਹਦੀ ਮਾਂ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਜਿਹੜਾ ਉਹ ਤੋਰਦੀ ਆ। ਤੇ ਜਿਹੜਾ ਜਗਤਾਰ ਹੈ ਉਹ ਸੰਗਲ ਲਾ ਕੇ ਪੈਰ ਨੂੰ ਜਿਹੜਾ ਬੰਨਿਆ ਘਰੇ ਬੈਠਾ ਵੀ ਜੇ ਇੱਥੋਂ ਨਿਕਲ ਗਿਆ ਤੇ ਜਾ ਕੇ ਕਿਤੋਂ ਨਾ ਕਿਤੋਂ ਨਸ਼ਾ ਲੈ ਲੂਗਾ। ਫਿਰ ਕਰੂਗਾ ਕੀ? ਜਾਂ ਤਾਂ ਲੁੱਟ ਖੋਹ ਕਰੂਗਾ, ਕਿਉਂਕਿ ਘਰ ਨੂੰ ਗੇਟ ਲੱਗਿਆ ਸੀ ਲੋਹੇ ਦਾ, ਗੇਟ ਤੱਕ ਪੁੱਟ ਕੇ ਜਗਤਾਰ ਨੇ ਜਿਹੜਾ ਜੀ ਉਹ ਵੇਚ ਦਿੱਤਾ ਹੋਇਆ। ਇਹ ਕੋਈ ਇੱਕ ਘਰ ਦੀ ਕਹਾਣੀ ਨਹੀਂ ਜੀ, ਇਹ ਘਰ ਘਰ ਦੀ ਕਹਾਣੀ ਪੰਜਾਬ ਦੇ ਵਿੱਚ ਬਣੀ ਹੋਈ ਆ। ਮੈਂ ਅੱਗੇ ਕਈ ਵਾਰੀ ਗੱਲ ਕੀਤੀ ਆ ਕਿ ਸ਼ਾਇਦ ਇਹ ਪਹਿਲੀਆਂ ਚੋਣਾਂ ਹੋਣੀਆਂ ਜਿਹਦੇ ਵਿੱਚ ਜਿਹੜੇ ਮੁੱਦੇ 5 ਸਾਲ ਪਹਿਲਾਂ ਸੀ, ਉਹੀ ਮੁੱਦੇ ਅੱਜ ਵੀ ਉਸੇ ਤਰੀਕੇ ਦੇ ਨਾਲ ਖੜੇ ਆ। ਉਹਨਾਂ ਹੀ ਮੁੱਦਿਆਂ ਦੇ ਉੱਤੇ ਚੋਣ ਹੋਣ ਦੀ ਸੰਭਾਵਨਾ। ਬਿਲਕੁਲ ਜੀ ਬਿਲਕੁਲ, ਬਹੁਤ ਮੰਦਾ ਹਾਲ ਆ। ਨਸ਼ੇ ਦੇ ਕਰਕੇ ਖਬਰਾਂ ਹੀ ਬੰਦ ਹੋ ਗਈਆਂ।
ਅੱਗੇ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਜੇ ਗੱਲ ਕਰੀਏ ਉਸ ਦੇ ਖਿਲਾਫ ਵੀ ਕੋਈ ਪਟੀਸ਼ਨ ਦਰਜ ਹੋਈ ਹੈ? ਇਹ PIL ਜਿਹੜੀ ਇਹਦੀ ਪਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਦਿਨੇਸ਼ ਚੱਡਾ ਨੇ ਰੋਪੜ ਤੋਂ, ਸੁਰਿੰਦਰਪਾਲ ਸਿੰਘ ਤੇ ਕਮਲ ਸਿੰਘ, ਇਹਨਾਂ ਨੇ ਇਹ ਜਨਹਿਤ ਪਟੀਸ਼ਨ ਜਿਹੜੀ ਹੈ ਉਹ ਪਾਈ ਹੈ। ਮਾਮਲਾ ਇਹਨਾਂ ਨੇ ਉਠਾਇਆ ਕਿ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਹੋਰਾਂ ਦੇ ਉਸ ਮਾਮਲੇ ਦੀ ਜਾਂਚ ਕੀਤੀ ਜਾਵੇ ਜਿਹਦੇ ਵਿੱਚ ਉਹ ਇੱਕੋ ਜ਼ਮੀਨ ਦਾ 2 ਵਾਰੀ ਸਰਕਾਰ ਤੋਂ ਮੁਆਵਜ਼ਾ ਲੈ ਗਏ। ਖੇਡ ਮੰਤਰੀ ਨੇ ਜੀ ਰਾਣਾ ਗੁਰਮੀਤ ਸਿੰਘ ਸੋਢੀ, ਪਰ ਇਹੋ ਜੀ ਖੇਡ ਆਮ ਬੰਦੇ ਦੇ ਦਿਮਾਗ 'ਚ ਤਾਂ ਕਦੀ ਨਹੀਂ ਆਉਂਦੀ। ਇਹ ਖਾਸ ਬੰਦੇ ਦੇ ਦਿਮਾਗ ਦੇ ਵਿੱਚ ਇਦਾਂ ਦੀ ਖੇਡ ਆਉਂਦੀ ਹੈ, ਕਿਉਂਕਿ ਖੇਡ ਮੰਤਰੀ ਨੇ 1962 ਦੇ ਵਿੱਚ ਫਿਰੋਜ਼ਪੁਰ ਤੋਂ ਫਾਜ਼ਿਲਕਾ ਤੱਕ ਇੱਕ ਸੜਕ ਬਣਨੀ ਸੀ, ਜਿਹਦੇ ਵਾਸਤੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਗੁਰੂ ਹਰਸਾਏ ਦੇ ਵਿੱਚ 12 ਏਕੜ ਜ਼ਮੀਨ ਅਕਵਾਇਰ ਜਿਹੜੀ ਉਹ ਕਰ ਲਈ ਗਈ। 1963 ਦੇ ਵਿੱਚ ਇਹਦਾ ਮੁਆਵਜ਼ਾ ਜਿਹੜਾ ਸੀ ਉਹ ਦੇ ਦਿੱਤਾ ਗਿਆ। ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਨੇ ਦੁਬਾਰਾ 2000 ਦੇ ਵਿੱਚ ਜਿਹੜਾ ਸੀਗਾ ਇਹ ਕਹਿ ਕੇ ਅਦਾਲਤ ਦੇ ਵਿੱਚ ਕੇਸ ਲਾਤਾ, ਹੇਠਲੀ ਅਦਾਲਤ ਦੇ, ਕਿ ਸਾਡੀ ਜ਼ਮੀਨ ਲੈ ਲਈ ਗਈ ਸੀਗੀ ਸੜਕ ਬਣਾਉਣ ਲਈ, ਸੜਕ ਬਣ ਗਈ, ਸਾਨੂੰ ਮੁਆਵਜ਼ਾ ਨਹੀਂ ਦਿੱਤਾ। ਜਾਂ ਤਾਂ ਤੁਸੀਂ ਕਹਿ ਲਓ ਕਿ ਉਹ ਕਾਗਜ਼ ਗਵਾਚ ਗਏ ਪਹਿਲਾਂ, ਜਾਂ ਕੋਈ ਹੋਰ ਗੱਲ ਹੋਈ। ਕੀ ਹੋਇਆ? ਅਦਾਲਤ ਦੇ ਵਿੱਚ ਮਾਮਲਾ ਚੱਲਦਾ ਗਿਆ, 4 ਜਾਂ 5 ਸਾਲ ਜਿਹੜੇ ਲੱਗੇ ਇਹਨੂੰ ਅਦਾਲਤ ਦੇ ਵਿੱਚ ਮਾਮਲੇ ਨੂੰ ਚੱਲਦਿਆਂ। ਕੀ ਦੇ ਲੈ ਕੇ ਹੋਇਆ, ਕੀ ਹੋਇਆ? ਅਦਾਲਤ ਨੇ ਇਹ ਕਹਿਤਾ ਹਾਂ ਇਹਨਾਂ ਨੂੰ ਤਾਂ ਮੁਆਵਜ਼ਾ ਮਿਲਿਆ ਨਹੀਂ, ਦਿਓ ਇਹਨਾਂ ਨੂੰ ਮੁਆਵਜ਼ਾ। 1.5 ਕਰੋੜ ਰੁਪਈਆ ਫੇਰ ਚੁੱਕ ਗਏ ਜੀ। ਜਦੋਂ ਮਾਮਲਾ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਇੱਕ ਜ਼ਮੀਨ ਦੇ ਉੱਤੇ 2 ਵਾਰੀ ਤੁਸੀਂ ਮੁਆਵਜ਼ਾ ਕਿਵੇਂ ਲੈ ਗਏ, ਔਰ ਉਹ ਬੰਦਾ ਕੈਬਨਿਟ ਦੇ ਵਿੱਚ ਮੰਤਰੀ। ਹੁਣ ਯਾਦ ਹੋਣਾ ਮੁੱਖ ਮੰਤਰੀ ਸਾਹਿਬ ਨੇ ਝੱਟ ਦੇਣੀ ਕੱਢੀ ਕਲੀਨ ਚਿੱਟ ਤੇ ਦੇਤੀ ਰਾਣਾ ਗੁਰਮੀਤ ਸਿੰਘ ਸੋਢੀ ਹੋਰਾਂ ਨੂੰ, ਕਿਉਂਕਿ ਕਲੀਨ ਚਿੱਟ ਤਾਂ ਉਹਨਾਂ ਦੀਆਂ ਕਹਿੰਦੇ ਮੈਂ ਅਸਤੀਫਾ ਰੱਖਦਾ ਜੇਬ 'ਚ, ਰੱਖਦੇ ਕਲੀਨ ਚਿੱਟ ਨੇ ਵੈਸੇ। ਉਹ ਕਲੀਨ ਚਿੱਟ ਜਿਹੜੀ ਦੀ ਉਹ ਦੇਤੀ ਤੇ ਮਾਮਲਾ ਇਹ ਕਹਿਤਾ ਵੀ ਗੱਲ ਖਤਮ ਹੋ ਗਈ। ਇਸ ਮਾਮਲੇ ਦੇ ਉੱਤੇ ਹੁਣ ਇਹ ਸੋਸ਼ਲ ਵਰਕਰ ਨੇ, ਇਹਨਾਂ ਨੇ ਇਹ PIL ਜਿਹੜੀ ਉਹ ਪਾਈ ਆ। ਅੱਛਾ, PIL ਜਦੋਂ ਪਾਈ ਤੇ ਉਹਦੇ ਵਿੱਚ ਵੀ ਇਹ ਹੋਇਆ ਕਿ ਚੀਫ ਜਸਟਿਸ ਰਵੀ ਸ਼ੰਕਰ ਝਾ ਤੇ ਜਸਟਿਸ ਅਰੁਣ ਪੱਲੀ ਦੇ ਕੋਲੇ ਇਹ ਗਈ। ਜਿਹੜੇ ਜਸਟਿਸ ਅਰੁਣ ਪੱਲੀ ਸੀ ਉਹਨਾਂ ਨੇ ਨਿੱਜੀ ਕਾਰਨਾਂ ਕਰਕੇ ਇਹਦੇ ਤੋਂ ਲਾਂਭੇ ਹੋਣ ਦਾ ਐਲਾਨ ਜਿਹੜਾ ਜੀ ਉਹ ਕਰਤਾ ਪਹਿਲੀ ਸੁਣਵਾਈ ਦੇ ਵਿੱਚ। ਸ਼ਾਇਦ ਕਿਤੇ ਨਾ ਕਿਤੇ ਮਿਸਟਰ ਅਰੁਣ ਪੱਲੀ ਜਿਹੜੇ ਨੇ ਜਾਂ ਤਾਂ ਉਹ ਵਕੀਲ ਰਹੇ ਆ ਰਾਣਾ ਸੋਢੀ ਹੋਰਾਂ ਦੇ, ਜਾਂ ਕੋਈ ਹੋਰ ਗੱਲ ਹੈ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਕੱਲ ਨੂੰ ਇਹਦੇ ਤੇ ਕੰਟਰੋਵਰਸੀ, ਉਹ ਪਹਿਲਾਂ ਹੀ ਆਪਣੇ ਆਪ ਨੂੰ ਲਾਂਭੇ ਕਰਦੇ ਆ। ਹੁਣ ਇਹ ਨਵੀਂ ਬੈਂਚ ਦੇ ਕੋਲੇ ਜਿਹੜੀ ਜੀ ਉਹ ਸੁਣਵਾਈ ਜਾਊਗੀ। ਇਹ ਸੁਣਵਾਈ ਦੇ ਵਿੱਚ ਮੰਗ ਕੀਤੀ ਗਈ ਆ ਕਿ ਐਡੇ ਉੱਚ ਅਹੁਦੇ ਦੇ ਉੱਤੇ ਰਹਿੰਦਿਆਂ ਰਾਣਾ ਗੁਰਮੀਤ ਸੋਢੀ ਹੋਰਾਂ ਨੇ ਇਹ ਮੁਆਵਜ਼ਾ 2 ਵਾਰੀ ਕਿਵੇਂ ਲੈ ਲਿਆ, ਔਰ ਉਹ ਇੱਕ ਵੱਡੇ ਅਹੁਦੇ ਦੇ ਉੱਤੇ ਕਿਉਂ ਬਣੇ ਹੋਏ ਨੇ। ਇਹ ਬੜਾ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਅਹਿਮ ਮਾਮਲਾ ਹੈ। ਸੋ ਦੇਖਦੇ ਆ ਕਿ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਆ ਉਹ ਇਸ ਮਸਲੇ ਦੇ ਉੱਤੇ ਸੁਣਵਾਈ ਕਰਕੇ ਇਸ ਮਸਲੇ ਨੂੰ ਅੱਗੇ ਕਿਵੇਂ ਲਿਜਾਂਦੀ ਆ। ਪਰ ਧੱਕਾ ਜੇ ਦੇਖਣਾ ਹੋਵੇ ਤੇ ਇਹ ਤੋਂ ਵੱਧ ਵੈਸੇ ਕੀ ਹੋ ਸਕਦਾ ਵੀ ਜਿਹੜਾ ਏਡੇ ਅਹੁਦੇ ਦੇ ਉੱਤੇ ਬੈਠਾ ਬੰਦਾ ਆ ਉਹ 2 ਵਾਰੀ ਮੁਆਵਜ਼ਾ ਜਿਹੜਾ ਉਹ ਲੈ ਗਿਆ ਤੇ ਅੱਜ ਵੀ ਬਣਿਆ ਹੋਇਆ ਉਸ ਅਹੁਦੇ ਤੇ। ਬਿਲਕੁਲ, ਲੋਕੀ ਤਾਂ ਹੀ ਤਾਂ ਵੋਟਾਂ ਪਾਉਂਦੇ, ਫਿਰ ਇਹਨਾਂ ਨੂੰ ਐਕਸਪੀਰੀਅੰਸ ਬਹੁਤ ਹੈ, ਪਰ ਇਹ ਨਹੀਂ ਪਤਾ ਵੀ ਇਹਨਾਂ ਨੂੰ ਇਸ ਚੀਜ਼ ਦਾ ਵੀ ਐਕਸਪੀਰੀਅੰਸ ਬਹੁਤ ਹੈ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।